अस्सलाम वालेकुम ਦੋਸਤੋ ਚੈਨਲ ਸਾਡਾ ਦੇਸ਼ ਪੰਜਾਬ। ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 343 ਗਾਹਵੇ, ਤਹਿਸੀਲ ਤੇ ਜ਼ਿਲ੍ਹਾ ਟੋਭਾ ਟੇਕ ਸਿੰਘ। ਦੋਸਤੋ ਇੱਥੇ ਇੱਕ ਬਜ਼ੁਰਗਾਂ ਦੇ ਨਾਲ ਅੱਜ ਮੁਲਾਕਾਤ। ਇਹਨਾਂ ਬਜ਼ੁਰਗਾਂ ਦੀ ਉਮਰ ਕੋਈ ਤਕਰੀਬਨ ਜਦੋਂ 90 ਸਾਲ ਤੋਂ ਵੀ ਜ਼ਿਆਦਾ ਮੈਨੂੰ ਤੇ ਲੱਗਦੀ, ਕਿਉਂਕਿ ਜਦੋਂ ਪਾਰਟੀਸ਼ਨ ਹੋਈ ਹੈ ਬਜ਼ੁਰਗ ਦੱਸਦੇ ਉਦੋਂ ਇਹ 8ਵੀਂ 9ਵੀਂ ਜਮਾਤ 'ਚ ਪੜ੍ਹਦੇ ਸੀ ਅੰਮ੍ਰਿਤਸਰ ਦੇ ਵਿੱਚ। ਤੇ ਬੱਚੇ ਅਗਰ 8-9 ਸਾਲ ਦਾ ਵੀ ਸਕੂਲ ਜਾਏ, 8-9 ਸਾਲ ਪੜ੍ਹਦੇ, ਕੋਈ 18-20 ਸਾਲ ਇਹਨਾਂ ਦੀ ਉਮਰ ਹੈ, ਕਿਉਂਕਿ ਉਦੋਂ ਬੱਚੇ ਵੱਡੇ ਹੋ ਕੇ ਸਕੂਲ ਜਾਂਦੇ ਸੀ। ਤੇ ਬਾਕੀ ਫਿਰ ਸਾਰਾ ਕੁਝ ਬਾਬੇ ਹੁਣਾਂ ਦੇ ਜ਼ਬਾਨੀ ਪੁੱਛਦੇ। अस्सलाम वालेकुम बुजुर्गो। अस्सलाम वालेकुम। थोड़ा जिहा ਉੱਚੀ ਬੋਲੋ। हाँ जी। ਕੀ ਨਾਮ ਤੁਹਾਡਾ? अब्दुल रज़ाक। ਵਾਲਦ ਸਾਹਿਬ ਦਾ ਕੀ ਨਾਮ? नूर बख्श। ਦਾਦਾ ਜੀ ਦੇ ਨਾਂ ਦਾ ਪਤਾ? पोला। पोला। ਅੱਛਾ ਅੱਛਾ, ਪੋਲਾ। हाँ जी। ਗੱਲਾਂ ਕਰਨੀਆਂ ਤੁਹਾਡੇ ਨਾਲ ਦੇਸ਼ ਦੀਆਂ। अच्छा है। ਠੀਕ ਹੈ ਜੀ। हाँ। ਜੋ ਕੁਝ ਤੁਹਾਨੂੰ ਯਾਦ ਆ ਤੇ ਜ਼ਿਹਨ 'ਚ ਬਿਠਾ ਲਓ ਤੇ ਬਸ ਇੱਕ ਸਮਾਂ ਮੰਨ ਦਿਓ, ਸੁਣਾਈ ਜਾਓ ਫਿਰ ਕੀ ਹੋਇਆ ਤੇ ਕਿਵੇਂ ਹੋਇਆ। मेरा मतलब ਕਿੱਥੇ ਪੈਦਾ ਹੋਏ, ਪਹਿਲਾਂ ਪੈਦਾ ਹੋਣ ਤੋਂ ਸ਼ੁਰੂ ਕਰ ਦਿਓ। ਜ਼ਿਲ੍ਹੇ ਅੰਬਾਲੇ 'ਚ। ਅੱਛਾ ਜੀ। ਜ਼ਿਲ੍ਹੇ ਅੰਬਾਲੇ ਦੀ ਪੈਦਾਇਸ਼। ਵੈਸੇ ਉਹ ਜਿਹੜੇ ਬਟਾਰੂ ਸੀ ਨਾ ਸਾਡੇ, ਉਹ ਸ਼ੁਰੂ ਤੋਂ ਉਹ ਜਿਹੜੇ ਜਲੰਧਰ 'ਚ ਰਹਿੰਦੇ ਆਏ ਹੈ ਜੀ। ਠੀਕ ਹੋ ਗਿਆ। ਹਾਂਜੀ। ਉੱਥੋਂ ਫਿਰ ਤਬਾਦਲਾ ਕਰ ਲਿਆ ਇਹਨਾਂ ਨੇ, ਜ਼ਿਲ੍ਹੇ ਅੰਬਾਲੇ ਚਲੇ ਗਏ। ਜੀ ਜੀ ਜੀ। ਉੱਥੇ ਮੁਸ਼ਕਿਲ ਪਰਮਾਨੈਂਟ ਰਿਹਾਇਸ਼ ਕਰ ਲਈ, ਉੱਥੇ ਮੇਰੀ ਪੈਦਾਇਸ਼ ਹੈ। ਜੀ ਜੀ। ਖਿਜ਼ਰਾਬਾਦ ਖਿਜ਼ਰਾਬਾਦ ਪਿੰਡ ਹੈ ਉਹ। ਪਿੰਡ ਹੈ, ਠੀਕ ਹੋ ਗਿਆ। ਤਹਿਸੀਲ ਖਰੜ ਹੈ। ਤਹਿਸੀਲ ਖਰੜ। ਖਰੜ ਜ਼ਿਲ੍ਹਾ ਅੰਬਾਲਾ। ਜ਼ਿਲ੍ਹਾ ਅੰਬਾਲਾ। ਹਾਂਜੀ, ਠੀਕ ਹੋ ਗਿਆ ਜੀ। ਤੇ ਤੁਸੀਂ, ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਹੈ? ਮੈਂ 7 ਜਮਾਤਾਂ 'ਚ। 7 ਜਮਾਤਾਂ ਪੜ੍ਹੇ? ਅੱਛਾ, 7 ਜਮਾਤਾਂ ਪੜ੍ਹੀਆਂ ਤਾਂ ਫੇਰ 8ਵੀਂ 'ਚ ਦਾਖਲ ਹੋਇਆ ਤਾਂ ਭਾਈ ਜਿਹੜਾ ਉੱਥੇ ਨੌਕਰੀ ਕਰਦਾ ਸੀ ਫੌਤ ਹੋ ਗਿਆ। ਜੀ ਜੀ। ਜ਼ਿਲ੍ਹੇ ਅੰਬਾਲੇ ਦੇ ਘਰ ਆਪਣੇ ਮੈਂ ਛੱਡ ਕੇ ਚਲਾ ਗਿਆ ਵਾਪਸ। ਹਾਂਜੀ। 2 ਸਾਲ ਬਾਅਦ ਫਿਰ ਸੰਨ 45 ਦੇ ਵਿੱਚ ਮੈਨੂੰ ਜਿਹੜੇ ਦਫ਼ਤਰ 'ਚ ਨੌਕਰੀ ਕਰਦਾ ਸੀ ਨਾ ਭਾਈ ਮੇਰਾ, ਉਹਨਾਂ ਨੇ ਬੁਲਾ ਲਿਆ। ਜੀ ਜੀ। ਉਸੇ ਸਕੂਲ 'ਚ MAO ਹਾਈ ਸਕੂਲ ਹੈ। ਹਾਂਜੀ। ਉਹ ਇੱਕ ਪਾਸੇ ਹਾਲ ਦਰਵਾਜ਼ਾ ਇੱਧਰ ਤੇ ਇਹਦੇ ਦਿੱਲੀ ਦਰਵਾਜ਼ਾ ਸੈਂਟਰ 'ਚ ਸਕੂਲ ਸੀਗਾ, MAO ਹਾਈ ਸਕੂਲ। ਹਾਂਜੀ। ਉੱਥੇ ਪੜ੍ਹੇ ਮੈਂ। 8ਵੀਂ 'ਚ ਸੀਗਾ ਦਾਖਲ ਤੇ ਭਾਈ ਫੌਤ ਹੋ ਗਿਆ, ਮੈਂ ਹਿੰਦੁਸਤਾਨ ਚਲੇ ਗਿਆ ਵਾਪਸ। ਹਾਂਜੀ। ਉੱਥੋਂ ਫਿਰ ਸੰਨ 45 'ਚ ਜਿਹੜੇ ਆਪਣੇ ਦਫ਼ਤਰ 'ਚ ਭਾਈ ਮੇਰਾ ਨੌਕਰੀ ਕਰਦਾ ਸੀ, ਉਹਨਾਂ ਨੇ ਬੁਲਾ ਲਿਆ ਮੈਨੂੰ। ਜੀ ਠੀਕ। ਉਸੇ ਸਕੂਲ ਦੇ ਵਿੱਚ MAO ਹਾਈ ਸਕੂਲ 36 ਰੁਪਏ ਤਨਖਾਹ ਲਈ। ਜੀ। ਨਾਇਬ ਕਾਸਿਦ ਰਿਹਾ ਉੱਥੇ। ਸੰਨ 47 ਦੇ ਵਿੱਚ ਜਦੋਂ ਗਦਰ ਪਿਆ, ਮੈਨੂੰ ਚੰਗੀ ਤਰ੍ਹਾਂ ਹੋਸ਼ ਹੈ। ਉਦੋਂ ਤੁਹਾਨੂੰ ਨੌਕਰੀ ਕਰਦਿਆਂ ਕਿੰਨੀ ਦੇਰ ਹੋ ਗਈ ਸੀ? 2.5 ਸਾਲ ਹੋ ਗਏ। 2.5 ਸਾਲ ਹੋ ਗਏ ਸੀ। 36 ਰੁਪਏ ਤਨਖਾਹ ਸੀ ਸਿਰਫ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਮੈਂ ਦੇਸ਼ ਚਲੇ ਗਿਆ। ਬਸ ਦੇਸ਼ੋਂ ਫਿਰ ਉਧਰ ਵੀ ਗਦਰ ਪੈ ਗਿਆ। ਜਦੋਂ ਇਹਨਾਂ ਦੀ ਮੁਆਹਦਾ ਹੋਇਆ ਨਾ ਪਾਕਿਸਤਾਨ ਤੇ ਹਿੰਦੁਸਤਾਨ ਦਾ। ਜੀ ਜੀ। ਇਹ ਖੁਦਾ ਬਿਸਨ ਸੀ ਕਰੇ ਬਾਬਾ ਮੁਹੰਮਦ ਅਲੀ ਜਿਨਾਹ ਤੇ ਜਵਾਹਰ ਲਾਲ ਨਹਿਰੂ। ਜੀ ਜੀ ਜੀ। ਇਹਨਾਂ ਨੇ ਇਹ ਤਕਸੀਮ ਕੀਤੀ। ਜੀ ਜੀ। ਅਸਲ ਦੇ ਵਿੱਚ ਹੱਦ ਤਾਂ ਸੀਗਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਫਲੌਰ ਸਟੇਸ਼ਨ ਆਉਂਦਾ। ਜੀ ਜੀ। ਫਲੌਰ ਦੀ ਬਜਾਏ ਨਾ ਇਹਨਾਂ ਨੇ ਹਿੰਦੂਆਂ ਨੇ ਨਾ, ਸਿੱਖਾਂ ਨੇ, ਹਿੰਦੂਆਂ ਦੀ ਹਕੂਮਤ ਸੀਗੀ, ਫਲੌਰ ਦੀ ਬਜਾਏ ਲਾਹੌਰ ਕਰ ਦਿੱਤਾ। ਠੀਕ ਹੋ ਗਿਆ। ਹਾਂਜੀ। ਹੱਦ ਲਾਹੌਰ ਕਰ ਦਿੱਤੀ। ਜੀ। ਫਲੌਰ, ਹਾਲਾਂਕਿ ਫਲੌਰ 5 ਜ਼ਿਲ੍ਹੇ ਉਧਰ ਗਏ ਹੈ। ਜੀ ਜੀ। ਹਿੰਦੁਸਤਾਨ ਜ਼ਿਆਦਾ। ਜੀ। ਹਾਂਜੀ। ਕਿੱਸਾ ਕੋਤਾ ਜੀ ਗਦਰ ਦੇ ਵਿੱਚ ਇਹਨਾਂ ਨੇ ਆਪੋ ਆਪਣੀ ਅਕਲ ਹੁੰਦੀ ਹੈ। ਇਹ ਨਹੀਂ ਮੁਆਹਦਾ ਕੀਤਾ ਬਈ ਅਮਨ ਅਮਾਨ ਦੇ ਨਾਲ ਹਿੰਦੂ ਇੱਧਰੋਂ ਜਾਣਗੇ ਜਾਂ ਉੱਧਰੋਂ ਮੁਸਲਮਾਨ ਆਉਣਗੇ, ਅਮਨ ਅਮਾਨ ਨਾਲ, ਜਾਂ ਇੱਧਰੋਂ ਮੁਸਲਮਾਨ ਜਾਣ ਹਿੰਦੂ ਆਉਣ। ਹਾਂਜੀ। ਉੱਥੇ ਦਾ ਜੀ ਮਾਰ ਕੁਟਾਈ, ਕਿਉਂਕਿ ਹਿੰਦੂਆਂ ਦਾ ਜ਼ੋਰ ਸੀਗਾ, ਮਾਰਨ ਵਾਲੇ ਸਿੱਖ ਸੀ ਜ਼ਿਆਦਾ। ਹਿੰਦੂ ਇੰਨੇ ਦਲੇਰ ਨਹੀਂ ਸੀ ਹੁੰਦੇ, ਸਿੱਖ ਹੁੰਦੇ ਸੀ। ਉਹਦਾ ਜਿਵੇਂ ਕੁੱਤੇ ਨੂੰ ਮਾਰ ਦਈਦਾ, ਅਸੀਂ ਸਾਦੇ ਨਾ ਤਲਵਾਰ, ਉਹ ਕਿਰਪਾਨ ਸਾਦੇ ਹੈ। ਉਦੋਂ ਜਿਹੜੀ ਹੈ ਨਾ ਆਪਣੇ ਬੰਦੂਕਾਂ, ਇਹ ਨਹੀਂ ਸੀ ਹੁੰਦੀਆਂ, ਸਿਰਫ ਇਹ ਤਲਵਾਰਾਂ ਹੁੰਦੀਆਂ ਸੀਗੀਆਂ। ਜੀ ਠੀਕ। ਅਸੀਂ ਤਲਵਾਰ ਸਾਧਦੇ ਹਾਂ ਨਾ। ਜੀ ਜੀ। ਤੇ ਉਹ ਕਿਰਪਾਨ ਸਾਧਦੇ ਸੀ।
ਅੱਛਾ ਬਜ਼ੁਰਗੋ, ਤੁਹਾਡੀ ਉਮਰ ਉਦੋਂ ਤਕਰੀਬਨ ਕੋਈ 20 ਸਾਲ ਹੈ ਸੀ, ਤੁਹਾਡਾ ਵਿਆਹ ਹੋਇਆ ਸੀ ਉਦੋਂ? ਹਾਂਜੀ ਹੋਇਆ ਸੀਗਾ। ਬੱਚਾ ਵੀ ਹੈ ਸੀ ਕੋਈ? ਬੱਚਾ ਵੀ ਸੀਗਾ, ਇੱਕ ਬੱਚਾ ਵੀ ਸੀਗਾ। ਹੂੰ ਹੂੰ ਮੇਰੇ ਖਿਆਲ ਸਾਲ ਕੁ ਦਾ ਸੀਗਾ। ਹੂੰ ਉਹ ਫੌਤ ਹੋ ਗਿਆ ਸੀ ਉਧਰੇ। ਬਿਲਕੁਲ ਠੀਕ ਹੈ। ਹਾਂਜੀ। ਤੇ ਆਪਣਾ ਜਿਹੜਾ ਤੁਹਾਡਾ ਪਿੰਡ ਸੀ ਪਿਛਲਾ ਜ਼ਿਲ੍ਹਾ ਅੰਬਾਲਾ ਦੇ ਵਿੱਚ, ਉਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਸੀ? ਉਹਦੇ ਆਸੇ ਪਾਸੇ ਪਿੰਡ ਸੀਗੇ। ਕੁਰਾਲੀ ਸਟੇਸ਼ਨ 5 ਮੀਲਾਂ ਤੇ ਲੱਗਦਾ ਸੀ ਸਾਨੂੰ ਰੇਲਵੇ ਦਾ। ਜੀ ਜੀ 5 ਮੀਲਾਂ ਤੇ ਗੱਡੀ ਸੀ। ਜੀ ਠੀਕ ਹੈ। ਹੈਂ। ਤਹਿਸੀਲ ਖਰੜ ਵੀ ਕੋਲ ਸੀ। ਹੂੰ ਰੋਪੜ ਇਸ ਪਾਸੇ ਨੂੰ ਕਰਕੇ 8 ਮੀਲ ਸ਼ਹਿਰ ਸੀਗਾ ਉਹ। ਜੀ ਜੀ ਰੋਪੜ ਜਦੋਂ ਇਹ ਕੁਰਬਾਨੀ ਦਾ ਮੌਕਾ ਆਉਂਦਾ ਸੀ ਨਾ, ਹਾਂਜੀ ਉੱਥੇ ਗਦਰ ਪੈਂਦਾ ਸੀਗਾ। ਕਿਉਂ ਹਿੰਦੂ ਮੰਨਦੇ ਆ ਗਾਵਾਂ ਨੂੰ। ਹੂੰ ਹਾਂਜੀ। ਤੇ ਆ ਜਿਹੜੀ ਉਧਰੋਂ ਗੱਡੀ ਭਰ ਕੇ ਆਈ ਹੈ ਨਾ ਇੱਧਰ ਨੂੰ, ਹਾਂਜੀ ਅਸੀਂ ਤਾਂ ਸੁਣਦੇ ਹੀ ਹਾਂ ਕੰਪ ਦੇ ਵਿੱਚ। ਜੀ ਜੀ ਜਦ ਅੰਮ੍ਰਿਤਸਰ ਆਈ ਹੈ ਨਾ ਸੰਗਣਾ ਤੋਂ ਬਾਹਰ, ਹੂੰ ਉਹ ਸਾਰੀ ਕਤਲ ਕਰਤੀ ਸੀ ਉਹਨਾਂ ਨੇ। ਸਿੱਖਾਂ ਨੇ ਹੂੰ ਹੂੰ ਸਭ ਕਤਲ ਕਰਤੀ ਸੀ। ਹੂੰ ਹੂੰ ਇਹਨਾਂ ਸਾਨੂੰ ਪਤਾ ਸਹੀ ਸਹੀ ਕਿ ਉਹ ਗਊ ਮਾਤਾ ਕਹਿੰਦੇ ਜੀ ਜੀ ਮੰਨਦੇ ਗਊ ਮਾਤਾ ਨੂੰ। ਜੀ ਜੀ ਹੈਂ। ਜਿਹਦਾ ਨਾਂ ਰੋਪੜ ਆ ਨਾ, ਜਿਹੜੇ ਸ਼ਹਿਰ ਦਾ ਨਾਂ ਤੁਸੀਂ ਰੋਪੜ ਲੈਂਦੇ ਪਏ ਆ, ਉਹਨਾਂ ਨੇ ਹੁਣ ਉਹਦਾ ਨਾਮ ਬਦਲ ਦਿੱਤਾ। ਹੁਣ ਉਹਦਾ ਨਾਂ ਰੱਖ ਦਿੱਤਾ ਰੂਪਨਗਰ। ਰੂਪਨਗਰ। ਹਾਂਜੀ, ਉਹਦਾ ਨਾਮ ਬਦਲ ਕੇ ਰੋਪੜ ਦਾ ਉਹਨਾਂ ਨੂੰ ਰੂਪਨਗਰ ਕਰ ਦਿੱਤਾ। ਅੱਛਾ। ਹਾਂਜੀ ਰੋਪੜ ਮੈਂ ਦੇਖਿਆ, ਮੈਂ ਸਿਰਫ ਸੀਗਾ ਉਦੋਂ, ਮੇਰਾ ਖਿਆਲ 4 ਸਾਲ ਦਾ ਸੀਗਾ। ਜੀ ਜੀ ਮੈਨੂੰ ਪਰਛਾਵੇਂ ਦੀ ਕਸਰ ਹੋ ਗਈ, ਪਰਛਾਵਾਂ ਪੈ ਗਿਆ, ਮੈਂ ਸੁੱਕਣ ਲੱਗ ਗਿਆ। ਜੀ ਜੀ ਖੁਦਾ ਵੀ ਨਸੀਬ ਕਰੇ, ਮੇਰੀ ਮਾਂ ਲੈ ਗਈ ਉੱਥੇ ਰੋਪੜ ਜੀ ਰੋਪੜ ਸ਼ਹਿਰ। ਜੀ 7-8 ਮੀਲ ਸੀਗਾ। ਜੀ ਜੀ ਉੱਥੇ ਦਮ ਦਰੂਦ ਕਰਾਇਆ, ਜੀ ਕੋਈ ਤਵੀਜ਼ ਵਗੈਰਾ ਲੈ, ਕਿਸਾ ਕੋਤਾ, ਜੀ ਮੈਂ ਠੀਕ ਹੋ ਕੇ ਫਿਰ ਆ ਗਿਆ ਸੀਗਾ। ਜੀ ਜੀ ਹਾਂਜੀ। ਠੀਕ ਹੈ। ਅੱਛਾ ਇਹ ਦੱਸੋ, ਜਿਹੜਾ ਤੁਹਾਡਾ ਪਿੰਡ ਸੀ, ਕੀ ਨਾਮ ਦੱਸਿਆ ਉਹਦਾ? ਖਿਜ਼ਰ ਆਬਾਦ। ਖਿਜ਼ਰ ਆਬਾਦ। ਉਹਦੇ ਵਿੱਚ ਮਸ਼ਹੂਰ ਬੰਦੇ ਕਿਹੜੇ ਸੀ ਉਦੋਂ, ਜਿਹੜੇ ਕੋਈ ਚੌਧਰੀ ਟਾਈਪ ਜਾਂ ਕੋਈ ਸਿਰ ਕੱਢਵੇਂ ਬੰਦੇ ਸੀ ਜਿਹੜੇ, ਕੋਈ ਯਾਦ? ਹੁਣ ਜੋ ਅਕਸਰੀਅਤ ਸਾਰੀਆਂ ਕੌਮਾਂ ਸੀ। ਜਿਹਨਾਂ ਨਾ 2-4 ਨਾਮ ਲਵੋ ਤਾਂ। ਗੁੱਜਰ ਵੀ ਸੀਗੇ, ਹਾਂਜੀ। ਜਲਾਹੇ ਵੀ, ਜਲਾਹਾਂ ਦੀ ਵੀ ਅਕਸਰੀਅਤ, ਗੁੱਜਰਾਂ ਦੀ ਅਕਸਰੀਅਤ, ਸਿੱਖ ਵੀ ਸੀਗੇ। ਸਿੱਖਾਂ ਦੇ ਵਿੱਚੋਂ ਕਿਸੇ ਮਸ਼ਹੂਰ ਬੰਦੇ ਦਾ ਨਾਮ ਲਵੋ ਤਾਂ। ਸਿੱਖਾਂ 'ਚ ਹੁਣ ਮੇਰੇ ਨਹੀਂ ਯਾਦ ਹੈ ਕਿਹੜਾ ਰਹੀਏ। ਚਲੋ ਨੰਬਰਦਾਰ ਕਿੰਨੇ ਸੀ ਇਸ ਪਿੰਡ ਦੇ? ਉਸ ਪਿੰਡ 'ਚ ਪਟਵਾਰੀ ਸੀਗਾ ਇੱਕ ਹਿੰਦੂ। ਉਹਦਾ ਨਾਮ? ਉਹਦਾ ਨਾਂ ਮੈਨੂੰ ਭੁੱਲ ਗਿਆ। ਸਾਡੇ ਮਹੱਲੇ ਵਿੱਚ ਸੀਗਾ, ਨਾਂ ਪਤਾ ਨਹੀਂ ਕੀ ਸੀ ਉਹਦਾ। ਹਿੰਦੂ ਪਟਵਾਰੀ ਸੀ। 4 ਜਮਾਤਾਂ ਪੜ੍ਹਿਆ ਸੀ ਉਹ। 4 ਜਮਾਤਾਂ ਪੜ੍ਹਿਆ ਸੀ, ਇੰਨਾ ਮੈਨੂੰ ਪਤਾ। ਹਿੰਦੂ ਪਟਵਾਰੀ ਸੀ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਆਪਣੇ ਪਿੰਡ 'ਚ ਸੀ ਉੱਥੇ ਖਿਜ਼ਰ ਆਬਾਦ, ਜਿਹੜੇ ਤੁਹਾਡੇ ਹਮ ਉਮਰ ਬੱਚੇ ਸੀ, ਤੁਹਾਡੀ ਉਮਰ ਦੇ, ਤੁਹਾਡੇ ਬਰਾਬਰ ਸੀ, ਤੁਹਾਡੇ ਦੇ ਬਰਾਬਰ ਦੇ ਜਾਂ ਤੁਹਾਡੇ ਤੋਂ ਸਾਲ ਛੋਟੇ ਜਾਂ ਸਾਲ ਵੱਡੇ, ਉਹਨਾਂ ਦੇ ਵਿੱਚੋਂ ਕਿਸੇ ਦਾ ਨਾਂ ਯਾਦ? ਉਹਨਾਂ 'ਚੋਂ ਮੈਂ ਕਿਹਦਾ ਨਾਂ ਦੱਸਾਂ, ਮੇਰੇ ਨਹੀਂ ਯਾਦ। ਚਲੋ ਜਦੋਂ ਤੁਸੀਂ ਅੰਮ੍ਰਿਤਸਰ ਪੜ੍ਹਦੇ ਸੀ, MO ਹਾਈ ਸਕੂਲ ਦੀ ਤੁਸੀਂ ਗੱਲ ਕੀਤੀ, ਉਹਦੇ ਵਿੱਚ ਉਸ ਟਾਈਮ ਹੈਡਮਾਸਟਰ ਸਾਹਿਬ ਜਿਹੜੇ ਸੀ, ਉਹਨਾਂ ਦਾ ਕੀ ਨਾਮ ਸੀ? ਹਾਂ, ਹੈਡਮਾਸਟਰ ਮੁਹੰਮਦ ਫਾਜ਼ਲ। ਮੁਹੰਮਦ ਫਾਜ਼ਲ ਸਾਹਿਬ। ਹਾਂਜੀ। ਤੇ ਸੈਕੰਡ ਮਾਸਟਰ ਮੁਹੰਮਦ ਸਦੀਕ। ਸੈਕੰਡ ਮਾਸਟਰ ਮੁਹੰਮਦ ਸਦੀਕ ਸਾਹਿਬ। ਹਾਂਜੀ। ਤੇ ਜਿਹੜੇ ਤੁਹਾਡੇ ਕਲਾਸ ਦੇ ਉਸਤਾਦ ਸੀ, ਉਹਨਾਂ ਦਾ ਕੀ ਨਾਮ ਸੀ? ਉਸਤਾਦ ਸਾਡੇ ਪੀਰੀਅਡ ਹੁੰਦੇ ਸੀ 8। ਹਾਂਜੀ, ਜਿਹੜੇ ਮੁਖਤਲਿਫ ਪੀਰੀਅਡ ਲੈਂਦੇ ਸੀ, ਉਹਨਾਂ ਦੇ ਉਸਤਾਦਾਂ ਦੇ ਨਾਮ ਲਵੋ ਤਾਂ। ਉਸਤਾਦ ਉਹਨਾਂ ਦੇ ਮਾਸਟਰ ਯਾਸੀਨ ਵੀ ਸੀਗਾ। ਜੀ ਜੀ ਤੇ ਹਫੀਜ਼ ਅਹਿਮਦ। ਹੂੰ ਹਾਂਜੀ। ਤੇ ਅਬਦੁਲ ਗਫੂਰ ਤੇ ਅਲਾ ਬਖਸ਼, ਡਰੈਂਗ ਬਖਸ਼ ਸੀਗਾ। ਜੀ ਜੀ ਇੱਦਾਂ ਦੇ ਸੀਗੇ। ਕਿਸੇ ਹਿੰਦੂ ਜਾਂ ਸਿੱਖ ਉਸਤਾਦ ਦਾ ਨਾਮ ਯਾਦ? ਹਿੰਦੂ ਜਾਂ ਸਿੱਖ ਦਾ ਨਾਂ ਨਹੀਂ ਯਾਦ, ਕਿਉਂ ਉੱਥੇ ਜਮਾਤਾਂ ਹੀ ਮੈਂ 5 ਪੜ੍ਹੀਆਂ ਸੀਗੀਆਂ। 5 ਜਮਾਤਾਂ 'ਚ ਵੀ 8 ਪੀਰੀਅਡ ਹੁੰਦੇ ਆ ਸ਼ਾਇਦ। ਨਹੀਂ, ਤੁਹਾਨੂੰ ਨਾਮ ਵੀ ਪੜਾਉਂਦੇ ਹੁਣ ਉੱਦਾਂ ਸਕੂਲ ਦੇ ਵਿੱਚ ਉਸਤਾਦ, ਹੁਣ ਬੱਚੇ ਨੂੰ ਪਤਾ ਤੇ ਹੁੰਦਾ ਹੀ ਹੈ। ਉਦੋਂ ਪੀਰੀਅਡ ਨਹੀਂ ਸੀ ਹੁੰਦੇ। ਇੱਕੋ ਹੀ ਮਾਸਟਰ ਹੁੰਦਾ ਸੀਗਾ, ਇੱਕੋ ਹੀ ਮਾਸਟਰ। ਨਾ ਪੀਰੀਅਡ ਹੋਣੇ, ਨਾ ਉਸਤਾਦ ਬਦਲਣੇ, ਇੱਕੋ ਹੀ ਮਾਸਟਰ ਨੇ ਸਾਰੇ ਸਬਜੈਕਟ ਪੜ੍ਹਾਉਂਦੇ ਸੀਗੇ। ਨਹੀਂ, ਨਾਲੇ ਤੁਸੀਂ ਕਹਿੰਦੇ ਹੋ ਮੈਂ 7 ਜਮਾਤਾਂ ਤੱਕ ਪੜ੍ਹਿਆ, ਤੇ 7 ਜਮਾਤਾਂ ਦੇ ਵਿੱਚ ਤਾਂ ਫਿਰ ਪੀਰੀਅਡ ਨਹੀਂ ਲੱਗਦੇ ਸੀ? ਨਹੀਂ, ਉੱਥੇ ਪੀਰੀਅਡ ਹਿੰਦੁਸਤਾਨ 'ਚ ਸਾਡੇ ਪਿੰਡ 'ਚ ਪੀਰੀਅਡ ਕੋਈ ਨਹੀਂ ਸੀ। ਨਹੀਂ, ਤੁਸੀਂ ਮਿਕਸ ਕਰ ਦਿੱਤੀ ਨਾ ਗੱਲ। 5 ਜਮਾਤਾਂ ਤੁਸੀਂ ਆਪਣੇ ਪਿੰਡ 'ਚ ਪੜ੍ਹੀਆਂ ਖਿਜ਼ਰਾਬਾਦ। ਹਾਂਜੀ, ਉਸ ਤੋਂ ਬਾਅਦ ਆ ਗਏ ਅੰਮ੍ਰਿਤਸਰ। 2 ਜਮਾਤਾਂ ਤੁਸੀਂ ਆ ਕੇ ਅੰਮ੍ਰਿਤਸਰ ਪੜ੍ਹੀਆਂ।
ਮੈਂ ਅੰਮ੍ਰਿਤਸਰ ਦੇ ਸਕੂਲ ਦੀ ਗੱਲ ਕਰਦਾ ਵੀ ਇੱਥੇ ਕੋਈ ਸਰਦਾਰ ਜਾਂ ਹਿੰਦੂ ਕੋਈ ਉਸਤਾਦ ਨਹੀਂ ਸੀ? ਮੁਸਲਮਾਨ ਸੀ ਸਾਰੇ। ਸਾਰੇ ਉਸਤਾਦ ਮੁਸਲਮਾਨ ਸੀ। ਤੇ ਜਿਹੜਾ ਤੁਹਾਡਾ ਪਿੰਡ ਸੀ ਆਪਣਾ ਪਟਿਆਲੇ ਦੇ ਵਿੱਚ, ਅੰਬਾਲੇ ਦੇ ਵਿੱਚ, ਆਪਣਾ ਖਿਜ਼ਰ ਆਬਾਦ ਦੇ ਵਿੱਚ, ਉੱਥੇ ਜਿਹੜੇ ਉਸਤਾਦ ਪੜਾਉਂਦੇ ਸੀ ਉਹਨਾਂ ਦਾ ਕੀ ਨਾਂ ਸੀ? ਉਹਨਾਂ ਦਾ ਨਾਮ ਵੀ ਹੁਣ ਮੈਨੂੰ ਭੁੱਲ ਗਿਆ। ਹਾਂ। ਜਿਹੜੇ ਬੱਚੇ ਨਾਲ ਪੜ੍ਹਦੇ ਸੀ, ਕਿਸੇ ਬੱਚੇ ਦਾ, ਤੁਹਾਡੇ ਕਿਸੇ ਕਲਾਸ ਫੈਲੋ ਦਾ ਨਾਮ? ਇੱਕ ਰਫੀਕ ਦਾ ਯਾਦ ਆ ਮੈਨੂੰ। ਰਫੀਕ ਦਾ ਨਾਂ? ਉਹ ਤੁਹਾਡੇ ਨਾਲ ਪੜ੍ਹਦਾ ਸੀ? ਕਲਾਸ ਫੈਲੋ ਸੀ। ਉਹ ਮੁਸਲਮਾਨ ਸੀਗੇ, ਉਹ ਵੀ ਇੱਧਰ ਆ ਗਏ? ਨਹੀਂ, ਤੇ ਕੋਈ ਪਤਾ ਲੱਗਿਆ ਆ ਕੇ ਵੀ ਉਹ ਇੱਧਰ ਕਿੱਥੇ ਬੈਠੇ? ਨਹੀਂ। ਪਾਕਿਸਤਾਨ ਜਾ ਕੇ ਕਦੇ ਰਾਬਤਾ ਹੋਇਆ ਨਾ? ਕਦੇ ਕੋਈ ਉਸਤਾਦ ਮਿਲਿਆ ਹੋਵੇ ਜਿਹੜਾ ਤੁਹਾਨੂੰ ਉੱਧਰ ਪੜਾਉਂਦਾ ਰਿਹਾ, ਪਾਕਿਸਤਾਨ ਜਾ ਕੇ ਮਿਲਿਆ ਹੋਵੇ? ਨਹੀਂ, ਪਾਕਿਸਤਾਨ ਤੇ ਹਿੰਦੂ ਜ਼ਿਆਦਾ ਪੜਾਉਂਦੇ ਸੀ। ਨਹੀਂ, ਜਿਹੜੇ ਉਸਤਾਦ ਤੁਹਾਨੂੰ ਅੰਮ੍ਰਿਤਸਰ ਪੜਾਉਂਦੇ ਸੀਗੇ, ਜਿਨ੍ਹਾਂ ਦੇ ਤੁਸੀਂ ਅੱਗੇ ਨਾਮ ਲਏ ਆ, ਹੈਡਮਾਸਟਰ ਸਾਹਿਬ, ਸਦੀਕ ਸਾਹਿਬ, ਹਫੀਜ਼ ਸਾਹਿਬ, ਪਾਕਿਸਤਾਨ ਦੇ ਵਿੱਚ ਆ ਕੇ ਕਿਤੇ ਮਿਲੇ? ਨਹੀਂ, ਕੋਈ ਮਾਸਟਰ ਨਹੀਂ ਮਿਲਿਆ। ਕੋਈ ਨਹੀਂ ਮਿਲਿਆ? ਕੋਈ ਪਤਾ ਨਹੀਂ ਕਿੱਥੇ ਆ ਕੇ ਰਹਿ ਗਏ? ਨਹੀਂ, ਜ਼ਿਆਦਾਤਰ ਮੇਰਾ ਖਿਆਲ ਹੈ ਉਹ ਲਾਹੌਰ ਰਹੇ ਹੋਣੇ। ਜ਼ਿਆਦਾਤਰ ਕਨਫਰਮ ਨਹੀਂ ਹੈ ਤੁਹਾਨੂੰ? ਅੰਦਾਜ਼ਾ ਹੀ ਹੈ? ਨਹੀਂ, ਅੰਦਾਜ਼ਾ ਹੀ ਹੈ। ਠੀਕ ਹੋ ਗਿਆ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਖਿਜ਼ਰ ਆਬਾਦ, ਤੁਸੀਂ ਦੱਸਿਆ ਜ਼ਿਲ੍ਹਾ ਅੰਬਾਲਾ ਦੇ ਵਿੱਚ, ਉਹਦੇ ਵਿੱਚ ਕੋਈ ਮੇਲਾ ਮੂਲਾ ਵੀ ਲੱਗਦਾ ਸੀ? ਮੇਲਾ ਸੀਗਾ 2 ਮੀਲ ਤੇ ਮਾਨਕਪੁਰ ਸ਼ਰੀਫ। ਮਾਨਕਪੁਰ ਸ਼ਰੀਫ? ਹਾਂਜੀ, ਮਾਨਕਪੁਰ ਸ਼ਰੀਫ, ਹਾਫਿਜ਼ ਮਾਨਕ ਸ਼ਰੀਫ, ਉੱਥੇ ਮੇਲਾ ਲੱਗਦਾ ਸੀਗਾ। ਗਿਆ ਹੋਇਆ ਮੈਂ ਉੱਥੇ ਮੇਲੇ ਤੇ ਵੀ। ਉਹ ਕਿੱਦਾਂ ਦਾ ਮੇਲਾ ਹੁੰਦਾ ਸੀ? ਮੇਲਾ ਜਿੱਦਾਂ ਇੱਧਰ ਮੇਲਾ, ਉਦੋਂ ਜਿੱਦਾਂ ਦਾ ਇੱਧਰ ਮੇਲਾ ਹੁੰਦਾ ਸੀਗਾ ਇਦਾਂ ਦਾ ਹੀ ਹੁੰਦਾ ਸੀ ਮੇਲਾ। ਇੱਧਰ ਤਾਂ ਮੇਲੇ ਨਾ ਵੀ ਕਈ ਛੋਟੇ ਛੋਟੇ ਲੱਗਦੇ ਤੇ ਕਈ ਬੜੇ ਤਗੜੇ ਮੇਲੇ ਲੱਗਦੇ। ਉਹ ਛੋਟਾ ਜਿਹਾ ਸੀ ਕਿ ਤਗੜਾ ਮੇਲਾ ਸੀ? ਤਗੜਾ ਮੇਲਾ ਸੀਗਾ, ਸਾਲ ਬਾਅਦ ਲੱਗਦਾ ਸੀ। ਹਾਂਜੀ। ਤੇ ਆਉਂਦੇ ਜਾਂਦੇ ਸੀ ਤੁਸੀਂ? ਬਿਲਕੁਲ ਆਉਂਦੇ ਜਾਂਦੇ ਸੀ, 2 ਮੀਲ ਸੀਗਾ। ਕੀ ਹੁੰਦਾ ਸੀ ਉਸ ਮੇਲੇ ਤੇ? ਜ਼ਰਾ ਦੱਸੋ, 2-4 ਚੀਜ਼ਾਂ ਦੇ ਨਾਮ ਲਵੋ। ਮੈਨੂੰ ਇੰਨੀ ਹੋਸ਼ ਵੀ ਨਹੀਂ। ਇੰਨੀ ਹੋਸ਼ ਵੀ ਨਹੀਂ। ਬਜ਼ੁਰਗੋ, 5ਵੀਂ ਦੇ ਬੱਚੇ ਨੂੰ ਬੜੀ ਹੋਸ਼ ਹੁੰਦੀ ਹੈ। ਤੇ ਉਦੋਂ ਗੱਲ ਕੁਝ ਹੋਰ ਸੀ। ਹੁਣ ਤਾਂ 2-4 ਸਾਲ ਦਾ ਬੱਚਾ ਬੜਾ ਕਲੈਵਰ ਹੁੰਦਾ। ਹਾਂਜੀ, ਇਹ ਤੇ ਗੱਲ ਹੈ। ਤੇ ਤੁਸੀਂ ਤਾਂ ਉੱਥੇ ਜੌਬ ਵੀ ਕੀਤੀ, ਆਪਣਾ ਮਿਡਲ ਪਾਸ ਕਰ ਲਈ, ਫਿਰ ਉਸ ਤੋਂ ਬਾਅਦ ਜੌਬ ਕੀਤੀ, ਵਿਆਹ ਵੀ ਹੋ ਗਿਆ, ਫਿਰ ਨਿਆਣਾ ਵੀ ਹੋ ਗਿਆ, ਤੇ ਫਿਰ ਬੰਦਾ ਤਾਂ ਤਗੜਾ ਹੋ ਜਾਂਦਾ। ਹੁਣ ਪਿੱਛੇ ਕੀ ਰਹਿ ਗਿਆ ਫਿਰ? ਤੇ ਤੁਸੀਂ ਕਹਿੰਦੇ ਮੈਂ ਹਲੇ ਤਗੜਾ ਨਹੀਂ ਸੀ, ਨਿਆਣਾ ਹੀ ਸੀ। ਮੇਰਾ ਮਤਲਬ ਹੈ ਬਈ ਇੰਨੀ ਯਾਦਦਾਸ਼ਤ ਨਹੀਂ ਨਾ। ਯਾਦਦਾਸ਼ਤ ਨਹੀਂ ਰਹੀ, ਇਹ ਗੱਲ ਅਲੱਗ ਹੈ ਕਿ ਫਿਰ ਉਮਰ ਦੇ ਇਸ ਹਿੱਸੇ 'ਚ ਆ ਕੇ 120 ਕਿੰਨੀ 90-92 ਸਾਲ ਹੋ ਗਈ, ਤੇ ਫਿਰ ਯਾਦਦਾਸ਼ਤ ਦੇ ਵਿੱਚ ਤਾਂ ਫਰਕ ਪੈ। ਚਲੋ ਕੋਈ ਗੱਲ ਨਹੀਂ। ਤੇ ਆਪਣਾ ਫਿਰ ਇਹ ਜਦੋਂ ਗਦਰ ਪਿਆ ਤੇ ਫਿਰ ਕੀ ਬਣਿਆ, ਇਹ ਸੁਣਾਓ। ਜਦੋਂ ਗਦਰ ਪਿਆ ਨਾ, ਮਾਰਨ ਵਾਲੇ ਜ਼ਿਆਦਾਤਰ ਸਿੱਖ ਸੀਗੇ। ਠੀਕ ਹੋ ਗਿਆ। ਹਿੰਦੂ ਨਹੀਂ ਸੀ ਇੰਨੇ, ਸਿੱਖ ਸੀ। ਸਾਰੇ ਲੋਕ ਇਕੱਠੇ ਬੈਠੇ ਸੀਗੇ, ਕਿਉਂਕਿ ਇਹ ਤਾਂ ਸਵਾਲ ਹੈ ਹੀ ਨਹੀਂ ਸੀ। ਹਿੰਦੂ, ਮੁਸਲਮਾਨ, ਸਿੱਖ ਵਗੈਰਾ ਵਗੈਰਾ ਇਕੱਠੇ ਬੈਠੇ ਸੀਗੇ, ਕੋਈ ਪਤਾ ਹੀ ਨਹੀਂ ਸੀ। ਤੇ ਜਦੋਂ ਮਾਰਨ ਦਾ ਮੌਕਾ ਆਇਆ ਨਾ, ਫਿਰ ਉਹਨਾਂ ਨੇ ਜਿਹੜਾ ਮੁਸਲਮਾਨ ਟੱਕਰਿਆ ਬਾਜ਼ਾਰ ਦੇ ਵਿੱਚ, ਉੱਥੇ ਹੀ ਲਾ ਕੇ ਰੱਖ ਦਿੱਤਾ, ਸਿੱਟ ਦਿੱਤਾ। ਕੋਈ ਉਹਦੇ ਨਹੀਂ ਸ਼ਨੀਦ, ਕੋਈ ਕਿਹਨੇ ਪੁੱਛਣ ਵਾਲਾ ਕੌਣ ਸੀਗਾ? ਕੋਈ ਵੀ ਨਹੀਂ ਸੀ ਪੁੱਛਣ ਵਾਲਾ, ਕੋਈ ਵੀ ਨਹੀਂ ਸੀ। ਮੈਂ ਖੁਦ ਕਹਿੰਦਾ, ਅੱਜ ਵੀ ਕਹਿੰਦਾ ਵੀ ਇਹਨਾਂ ਨੇ, ਬਾਬੇ ਮੁਹੰਮਦ ਅਲੀ ਜਿਨਾਹ ਨੇ ਜਾਂ ਜਵਾਹਰ ਲਾਲ ਨਹਿਰੂ ਨੇ, ਇਹ ਨਹੀਂ ਇਹਨਾਂ ਨੇ ਕੀਤਾ ਬਈ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਾ ਹੋਵੇ। ਹਾਂ, ਇਹ ਬਜ਼ੁਰਗੋ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਏਡੀ ਵੱਡੀ ਮਾਈਗ੍ਰੇਸ਼ਨ ਹੋਣੀ ਸੀ ਕਿ ਇਹਦਾ ਪਹਿਲੇ ਕੋਈ ਐਡਵਾਂਸ ਬੰਦੋਬਸਤ ਨਹੀਂ ਕੀਤਾ ਗਿਆ ਵੀ ਲੋਕਾਂ ਨੇ ਇੰਨੀ ਲੋਕਾਂ ਨੇ ਇੱਧਰੋਂ ਉੱਧਰ ਜਾਣਾ ਤੇ ਉਧਰੋਂ ਇੰਨੀ ਦੁਨੀਆ ਨੇ ਇੱਧਰ ਆਉਣਾ। ਇਹਦਾ ਕੋਈ ਐਡਵਾਂਸ, ਕੋਈ ਵਸੀਅ ਦਾ ਇੰਤਜ਼ਾਮ ਕੀਤਾ ਜਾਂਦਾ, ਉਹ ਕੋਈ ਨਹੀਂ ਕੀਤਾ ਗਿਆ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਫਿਰ ਮਾਈ ਫਿਰ 3 ਮਹੀਨੇ ਰਹੇ ਉੱਥੇ ਕੈਂਪ ਦੇ ਵਿੱਚ, ਕੁਰਾਲੀ ਕੈਂਪ 'ਚ। ਕੈਂਪ ਕੁਰਾਲੀ 'ਚ ਲੱਗਾ? ਕੁਰਾਲੀ ਕੈਂਪ ਆ ਕੇ 5 ਮੀਲਾਂ ਤੇ। ਉੱਥੇ ਕੋਲ ਸਟੇਸ਼ਨ ਸੀਗਾ ਰੇਲਵੇ ਦਾ, ਉੱਥੋਂ ਗੱਡੀ ਬੈਠੇ ਅਸੀਂ। ਉਹ ਕੈਂਪ ਦੇ ਵਿੱਚ ਜਨਾਬ ਸਾਨੂੰ, ਮੇਰੇ ਮਤਲਬ ਹੈ ਕਿਹੜੇ ਇੱਕ ਪਿੰਡ ਸੀਗਾ, ਕਾਫੀ ਪਿੰਡ ਸੀਗੇ ਉੱਥੇ। ਹਾਂਜੀ ਹਾਂਜੀ। ਜਿਹੜਾ ਮਰਦਾ ਸੀਗਾ ਉਹਨੂੰ ਉੱਦਾਂ ਹੀ ਦਫਨਾ ਦਿੰਦੇ ਸੀਗੇ, ਉੱਦਾਂ ਹੀ ਦਫਨਾ ਦੇਣਾ। ਕੋਈ ਜਨਾਜ਼ਾ ਜਾਂ ਕੋਈ ਪੜ੍ਹਾਈ ਕੁਛ ਨਹੀਂ ਸੀ। ਅਤੇ ਬਾਕੀ ਰਾਸ਼ਨ 1 ਤੋਲਾ ਆਟਾ ਮਿਲਦਾ ਸੀ 8ਵੇਂ ਦਿਨ, ਰੋਜ਼ ਦਾ 1 ਤੋਲਾ ਆਟਾ। ਅਤੇ ਖੂਹਾਂ ਦੇ ਵਿੱਚ ਦਵਾਈਆਂ ਉਹਨਾਂ ਨੇ ਪਾਈਆਂ ਹੋਈਆਂ। ਹਾਂਜੀ,
ਤੇ ਜਲਾਬ ਹਰ ਇੱਕ ਨੂੰ ਲੱਗੇ ਹੋਏ, ਬਿਮਾਰ ਹਰ ਕੋਈ, ਨਾ ਕੋਈ ਡਾਟ ਨਾ ਕੋਈ ਕੁਛ। ਤੇ ਉਹ ਕੈਂਪ ਦੇ ਬਾਹਰਲੇ ਪਾਸੇ ਨਾ ਤਾਰ ਲੱਗੀ ਸੀ, ਕੰਡਿਆਂ ਵਾਲੀ ਤਾਰ। ਉਹਦੇ ਬਾਹਰਲੇ ਪਾਸੇ ਦੁਕਾਨ, ਅੱਛਾ, ਬਾਹਰ ਦੁਕਾਨਾਂ ਬਣੀਆਂ ਬਾਹਰ ਸੀ ਦੁਕਾਨਾਂ ਸੀ ਹਿੰਦੂਆਂ ਦੀਆਂ। ਜੀ ਜੀ। ਆ ਗੱਲੇ ਨਹੀਂ ਸੀ, ਲੱਕੜ ਦੀਆਂ ਪੇਟੀਆਂ ਸੀ ਵੱਡੀਆਂ ਵੱਡੀਆਂ ਰੱਖੀਆਂ ਹੋਈਆਂ। ਹਾਂਜੀ। ਜਿਹੜੀ ਅਸੀਂ ਦਵਾਨੀ ਦੀ ਡੱਬੀ ਲੈਂਦੇ ਸੀ ਨਾ, ਤਾਰ ਤੇ ਲੈਂਪ ਸਿਗਰਟ, ਉਹ ਜਨਾਬ 3 ਰੁਪਈਆਂ ਦੀ ਲਈ ਆ ਉੱਥੋਂ। ਅੱਛਾ, 3 ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕਦੇ ਸੀ। ਰੁਪਈਏ ਦਾ 1 ਲੱਡੂ ਲਿਆ। ਬਾਹਰੋਂ ਕਿੰਨੇ ਦਾ ਮਿਲਦਾ ਸੀ? ਉਹਦੇ ਚਾਰਨ ਨੇ ਕਿਲੋ ਨਹੀਂ ਸੀ ਹੁੰਦੇ, ਸੇਰ ਹੁੰਦੇ ਸੀ, ਚਾਰਨ ਸੇਰ ਮਠਿਆਈ ਹੁੰਦੀ ਸੀ ਨਾ। ਹਾਂਜੀ। ਜਿਹੜੇ ਤਾਰ ਤੇ ਬਾਹਰ ਦੁਕਾਨਾਂ ਲੱਗੀਆਂ ਸੀ ਨਾ ਕੈਂਪ ਤੋਂ ਬਾਹਰ, ਹਾਂਜੀ, ਉਹ ਰੁਪਈਏ ਦਾ 1 ਲੱਡੂ ਦਿੰਦੇ ਸੀ। ਤੋਬਾ ਤੋਬਾ, ਯਾਨੀ ਕਿ 4 ਕਿਲੋ ਮਠਿਆਈ ਦਾ 1 ਲੱਡੂ ਦਿੰਦੇ ਸੀ। ਰੁਪਈਏ ਦੀ ਤਾਂ 4 ਕਿਲੋ ਮਠਿਆਈ ਆ ਜਾਂਦੀ ਸੀ। ਹਾਂਜੀ ਹਾਂਜੀ। ਤੇ 4 ਸੇਰ ਦੀ ਜਗ੍ਹਾ ਤੇ 1 ਲੱਡੂ ਮਿਲਦਾ ਸੀ। 1 ਲੱਡੂ 1 ਰੁਪਈਏ ਦਾ। ਤੋਬਾ, ਯਾਨੀ ਕਿ ਫਸੇ ਹੋਏ ਲੋਕਾਂ ਤੋਂ ਇਹਨਾਂ ਨਜਾਇਜ਼ ਫਾਇਦਾ 8 ਮਿਰਚਾਂ ਲੈਂਦੇ ਸੀ, 3 ਰੁਪਈਆਂ ਦੀ ਸੀਟਾਂ ਦੀ ਡੱਬੀ ਲੈਂਦੇ ਸੀਗੇ। ਹਾਂਜੀ, ਉਹ ਚੂੜੇ ਵੀ ਸੀਗੇ ਤੇ ਹਿੰਦੂ ਵੀ ਸੀਗੇ ਜਿਹੜੇ ਦੁਕਾਨਾਂ ਕਰਦੇ ਸੀ ਤਾਰ ਤੋਂ ਬਾਹਰ। ਤਾਰ ਤੋਂ ਬਾਹਰ। ਹਾਂਜੀ, ਮਰਦੇ ਤਾਂ ਖਬਰ ਸੈਂਕੜੇ ਰੋਜ਼ ਸੀਗੇ। ਅੱਛਾ ਜੀ। ਉੱਥੇ ਕੌਣ ਦਫਨਾਉਂਦਾ ਸੀਗਾ? ਦਫਨਾਉਂਦਾ ਬਸ ਜਿੱਥੇ ਦੇਖਾਂ ਸਿੱਟਦੇ ਦੇਣਾ ਟੋਆ ਕੱਢ ਕੇ। ਇਹ ਹਾਲ ਸੀਗਾ। ਨਾ ਨਹਾਉਣਾ, ਨਾ ਕੋਈ ਜਨਾਜ਼ਾ, ਨਾ ਕੋਈ ਕਫਨ, ਨਾ ਕੋਈ ਕੁਛ ਵੀ ਨਹੀਂ ਸੀ। ਉੱਥੇ ਕੀ ਹੋਣਾ ਸੀ? ਉਹੀ ਪੁਰਾਣੇ ਕੱਪੜੇ ਉਹਦੇ ਜੂਆਂ ਬਥੇਰੀਆਂ ਪਈਆਂ ਹੋਈਆਂ ਸੀਗੀਆਂ। ਅੰਬਾਂ ਦਾ ਬਾਗ ਸੀਗਾ, ਉਹਦੇ ਬਾਗ ਬੜੇ ਨੇ, ਬਾਗਾਂ ਦੇ ਵਿੱਚ ਸੀ ਸਾਡਾ ਕੈਂਪ ਲੱਗਾ ਹੋਇਆ। ਤੇ ਉੱਥੇ ਗੱਲ ਮੁਕਾਓ ਜੀ, ਬਸ ਦਰਗੁਜ਼ਰ ਕੀਤੀ ਜੀ। ਪਾਣੀ ਖੂਹਾਂ ਦੇ ਵਿੱਚ ਉਹਨਾਂ ਨੇ ਦਵਾਈ ਸਿੱਟੀ ਹੋਈ ਸੀਗੀ। ਬਿਲਕੁਲ। ਹਾਂਜੀ, ਸਾਰਿਆਂ ਨੂੰ ਜਲਾਬ ਲੱਗੇ ਹੋਏ। ਹਾਂਜੀ। ਅੱਛਾ, ਫਿਰ ਉੱਥੇ ਕੈਂਪ ਤੇ ਰਹਿਣ ਤੋਂ ਬਾਅਦ ਫਿਰ ਅੱਗੇ ਕਿੱਧਰ ਨੂੰ ਤੁਰੇ? ਉਹ ਜੀ ਗੱਡੀ ਆ ਗਈ ਸਟੇਸ਼ਨ ਤੇ, ਰੇਲ ਗੱਡੀ ਜੀ। ਠੀਕ ਹੈ। ਬਸ ਦੁਨੀਆ ਭੱਜ ਕੇ ਗੱਡੀ ਵੱਲ ਨੂੰ ਚਲੇ ਗਈ। ਕੋਈ ਛੱਤ ਤੇ ਵੀ ਬੈਠ ਗਏ ਤੇ ਵਿੱਚ ਵੀ ਚੜ੍ਹ ਗਏ। ਬਲਕਿ ਇੱਥੋਂ ਤੱਕ ਸ਼ਨੀਦ ਹੈ, ਜਨਾਜ਼ੀਆਂ ਨੇ ਜਿਹੜਾ 6 ਮਹੀਨੇ ਦਾ ਸਾਲ ਦਾ ਬੱਚਾ ਸੀ ਉਹ ਸੁੱਟ ਦਿੱਤੇ ਸੀ ਗੱਡੀ 'ਚੋਂ, ਸੁੱਟਦੇ ਬਾਹਰ। ਇੱਥੋਂ ਤੱਕ ਨੌਬਤ ਪਹੁੰਚੀ ਹੈ। ਅੱਜ ਗਈ ਹੈ ਉੱਥੇ। ਫਿਰ ਲੋਕੀ ਚਣੇ, ਕਾਲੇ ਚਣੇ ਭੁੱਜੇ ਹੋਏ, ਉਹ ਵੀ ਦਿੰਦੇ ਸੀ। ਕੋਈ ਰੋਟੀਆਂ ਦਿੰਦਾ ਸੀ, ਮੁੱਲ ਦਿੰਦੇ ਸੀ, ਮੁਫਤ ਦਿੰਦੇ ਸੀ। ਮੁਫਤ, ਮੁੱਲ ਨਹੀਂ ਸੀ, ਮੁਫਤ ਵੰਡਦੇ ਸੀਗੇ। ਅੱਛਾ, ਵੰਡਦੇ ਸੀ। ਹਾਂਜੀ। ਅੱਛਾ ਜੀ। ਗੱਡੀ ਭਰੀ ਹੋਈ ਸੀ ਨਾ, ਉਹ ਹੱਦ ਆ ਗਏ ਪਾਕਿਸਤਾਨ ਚ ਇੰਟਰ ਹੋ ਗਏ। ਹਾਂਜੀ। ਤੇ ਜ਼ਬਾਨਾਂ ਕਿਹੜੀਆਂ ਕਿਹੜੀਆਂ ਜਾਣਦੇ ਤੁਸੀਂ? ਜ਼ਬਾਨ ਮੈਂ ਕੋਈ ਨਹੀਂ ਜਾਣਦਾ, ਇਹੋ ਇੱਕੋ ਹੀ ਜ਼ਬਾਨ ਆ ਬਸ। ਨਹੀਂ, ਫਾਰਸੀ ਇੰਗਲਿਸ਼ ਦੀ ਤੁਸੀਂ ਗੱਲ ਕਰਦੇ ਸੀ ਤਾਂ ਤੁਹਾਨੂੰ ਦੱਸਿਆ ਵੀ ਫਾਰਸੀ ਵੀ ਭੁੱਲ ਗਈ। ਅੱਛਾ ਜੀ। ਹਾਂਜੀ, ਇੰਗਲਿਸ਼ ਮੈਨੂੰ ਕਿਹੜੀ ਆਉਂਦੀ ਆ? ਵਾਟ ਆਈ ਕੈਨ ਡੂ। ਹਾਂਜੀ, ਵੇਅਰ ਆਰ ਯੂ ਗੋਇੰਗ, ਇਨ ਵਿਚ ਕਲਾਸ ਡੂ ਯੂ ਰੀਡ। ਠੀਕ। ਮੈਂ ਇੱਕ ਮੁੰਡੇ ਨੂੰ 8ਵੀਂ ਵਾਲੇ ਨੂੰ ਪੁੱਛਿਆ, ਇੱਥੇ ਦੀ ਗੱਲ ਹੈ, 2 ਸਾਲ ਦੀ। ਮੈਂ ਕਿਹਾ ਹਾਊ ਮੈਨੀ ਫਾਦਰਸ ਹੈਵ ਯੂ? ਉਹਨੇ ਆਪਣੇ ਪਿਓ ਦਾ ਨਾਂ ਦੱਸਿਆ। ਅੱਛਾ ਜੀ। ਹਾਲਾਂਕਿ ਹੈਗਾ ਹਾਊ ਮੈਨੀ ਫਾਦਰਸ ਹੈਵ ਯੂ, ਤੇਰੇ ਕਿੰਨੇ ਪਿਓ ਹੈ? ਇਹਦਾ ਮਿਹਨਤ ਤਾਂ ਇਹੋ ਹੀ ਹੈ ਨਾ। ਤੇ ਇਹ ਤੁਸੀਂ ਉਹਨੂੰ ਗਲਤ ਸਵਾਲ ਪੁੱਛ ਲਿਆ ਨਾ, ਮੁੰਡਾ ਬੱਚਾ ਸੀਗਾ ਵਿਚਾਰਾ, ਕਨਫਿਊਜ਼ ਹੋ ਗਿਆ। ਤੇ ਕੋਈ ਫਾਰਸੀ ਦਾ ਵੀ ਕੋਈ ਜੁਮਲਾ ਆਉਂਦਾ? ਫਾਰਸੀ ਦੇ ਸਾਰੀ ਤਾਂ ਨਹੀਂ ਨਾ ਭੁੱਲੀ ਹੋਣੀ, ਕਿ 2-4 ਲਾਈਨਾਂ ਤਾਂ ਆਉਂਦੀਆਂ ਹੀ ਹੋਣੀਆਂ। ਉਦਾਂ ਪੁੱਛੀਦਾ ਸ਼ੁਮਾ ਕੁਜਾ ਮੇਰੇ ਵੀ ਜੀ ਜੀ, ਇਹਦਾ ਕੀ ਮਤਲਬ? ਤੁਮ ਕਹਾਂ ਜਾਤੇ ਹੋ ਜੀ? मन गुफ्तम, मैंने कहा। अच्छा जी। नाल मेरे खुरम, मैं रोटी खा रहा हूँ। कोई नज़म दे 2 लाइनां याद है फारसी दियां? नहीं, ये कोई नहीं। अच्छा, कोई नात? इस पासे मैं गया ही नहीं। थानू पता भी 72 साल तो इधर आया नू हो गए। बिल्कुल 72 साल जी जी। ਤੇ 20 ਸਾਲ ਦੇ ਤੁਸੀਂ 20-22 ਸਾਲ ਦੇ ਉਦੋਂ ਸੀ, ਤਕਰੀਬਨ 92-94 ਸਾਲ ਉਮਰ ਹੋ ਗਈ ਹੈ। ਬਸ ਤੇ ਇੰਨੀ ਉਮਰ ਦੇ ਵਿੱਚ ਮਾਸ਼ਾਅੱਲਾ ਤੁਹਾਡੀ ਯਾਦਾਸ਼ਤ ਔਰ ਸਿਹਤ ਹਲੇ ਵੀ ਬਹੁਤ ਚੰਗੀ ਹੈ। ਸਿਹਤ ਮੈਨੂੰ ਜਿਹੜੀ ਹੈ ਨਾ ਬਿਮਾਰੀ, ਬਲੱਡ ਪ੍ਰੈਸ਼ਰ ਦੀ ਹਾਈ ਹੁੰਦਾ। ਹਾਂਜੀ, ਸਿਰ ਭਾਰਾ ਹੋ ਜਾਣਾ, ਆਹ ਦਰਦਾਂ, ਇੱਥੇ ਦਰਦਾਂ, ਉਹ ਜਿਵੇਂ ਸੀਏ ਪਿੱਟ ਦੇ ਇੱਦਾਂ, ਛਾਤੀ 'ਤੇ ਹੱਥ ਮਾਰਦਾ,
ਫਿਰ ਮੁੰਡੇ ਕੋਈ 10-15 ਮਿੰਟ ਕੁੱਟਦੇ ਨੇ ਨਾ ਮੈਨੂੰ, ਆ ਮੋਢੇ ਸਿਰ ਕੁਛ 19-20 ਦਾ ਫਰਕ ਪੈ ਜਾਂਦਾ। ਠੀਕ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ 5ਵੀਂ ਦੇ ਵਿੱਚ ਜਾਂ 6ਵੀਂ 'ਚ ਜਾਂ 7ਵੀਂ 'ਚ, ਉਹ ਸੁਬਾਹ ਦੁਆ ਹੁੰਦੀ ਹੈ ਜਿਹੜੀ ਅਸੈਂਬਲੀ ਹੁੰਦੀ ਕਲਾਸ ਦੇ ਆਪਣਾ ਸਕੂਲ ਦੇ ਵਿੱਚ, ਉਹਦੇ ਵਿੱਚ ਦੁਆ ਇੱਕ ਪੜ੍ਹਦੇ ਹੁੰਦੇ ਜਿਵੇਂ ਅੱਜ ਕੱਲ੍ਹ ਆਪਣੇ ਬੱਚੇ ਇੱਥੇ ਪੜ੍ਹਦੇ ਆ, ਉੱਥੇ ਤੁਸੀਂ ਕਿਹੜੀ ਦੁਆ ਪੜ੍ਹਦੇ ਸੀ, ਕੋਈ ਯਾਦ? ਨਹੀਂ। ਇਲਾਮਾ ਇਕਬਾਲ ਦੀ ਨਜ਼ਮ ਲੋਕ ਅਕਸਰ ਆਪਣੇ ਸਕੂਲਾਂ 'ਚ ਹਲੇ ਵੀ ਪੜ੍ਹਾਈ ਜਾਂਦੀ। ਹੁਣ ਪੜ੍ਹਾਉਂਦੇ ਹੁਣ ਸਾਡੇ ਕੋਲ ਨਹੀਂ ਸੀ। ਨਹੀਂ ਪੜ੍ਹਾਈ ਜਾਂਦੀ ਸੀ। ਅੱਛਾ, ਫਿਰ ਅੱਗੇ ਲਾਹੌਰ ਤੋਂ ਅਗਲਾ ਸਫ਼ਰ ਸੁਣਾਓ, ਇੱਥੋਂ ਤੱਕ ਕਿਵੇਂ ਪਹੁੰਚੇ ਲਾਹੌਰ ਤੋਂ? ਇੱਧਰ ਸਿਸਟਰ ਮੇਰੀ ਰਹਿੰਦੀ ਸੀ, ਇਹ 325 ਚੱਕ ਸ਼ੋਰਕੋਟ ਦੇ ਕੋਲ। 25 ਤੇ 26 27 ਇਕੱਠੇ ਹੀ ਆ ਨਾਲ ਨਾਲ। ਹਾਂਜੀ ਹਾਂਜੀ, ਸ਼ੋਰਕੋਟ ਸਟੇਸ਼ਨ ਦੇ ਕੋਲੇ। ਹਾਂਜੀ ਜੀ ਜੀ। ਤੇ ਉਹ ਤਾਂ ਬਡਾਰੂ ਜਾਣਦੇ ਸੀ ਤਾਂ ਨਹੀਂ ਸੀ ਜਾਣਦੇ। ਜੀ ਜੀ। ਮੈਂ ਸੀਗਾ ਬੜਾ ਭਾਈ ਸੀ, ਤੇ ਪਿਓ ਵੀ ਉਧਰ ਰਹਿ ਗਿਆ ਸੀ, ਫਿਰ ਬਾਅਦ ਦੇ ਵਿੱਚ ਆਇਆ। ਮਦਰ ਉਧਰ ਇੱਧਰ ਆ ਕੇ ਫੌਤ ਹੋਈ ਹੈ, ਮੈਂ ਨਹੀਂ ਦੇਖੀ। ਜੀ ਜੀ। ਤੇ ਇੱਧਰ ਮੇਰਾ ਮਾਮੇ ਦਾ ਘਰ ਸੀਗਾ ਜੁਲਾਹੇ 'ਚ ਹੀ। ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦੇ ਰਿਸ਼ਤੇਦਾਰ ਕਿੱਥੇ ਕਿੱਥੇ ਰਹਿੰਦੇ ਆ। ਅਸੀਂ ਤਾਂ ਰਹੇ ਇੱਧਰ ਵੀ ਹੈ, ਸਰਾਬੇ ਵੀ ਰਹੇ ਆ, ਸਰਾਬਾ ਰਜਾਣੇ ਦੇ ਕੋਲ, ਉੱਥੇ ਵੀ ਰਹੇ ਹੈ। ਰਜਾਣੇ ਦੇ ਕੋਲੇ ਵੀ ਸਰਾਬਾ ਹੈਗਾ, ਤੇ ਇੱਕ ਜ਼ਿਲ੍ਹਾ ਲੁਧਿਆਣੇ ਦੇ ਕੋਲੇ ਵੀ ਸਰਾਬਾ ਹੈਗਾ ਵਾ। ਜਿਹੜਾ ਇੰਡੀਆ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਨਾ, ਉਹਦੇ ਕੋਲੇ ਵੀ ਇੱਕ ਸਰਾਬਾ ਹੈਗਾ ਜੀ। ਇਹ ਉਸੇ ਸਰਾਬੇ ਦੇ ਲੋਕ ਆ ਜਿਹੜੇ ਇੱਥੇ ਆ ਕੇ ਬੈਠੇ ਆ ਜੀ। ਤੇ ਬਾਕੀ ਫਿਰ ਉਹ ਬਜਲਾਣਾ ਚੱਕ ਹੈ, ਮੋਚੀ ਵਾਲਾ ਥਾਣਾ। ਜੀ ਜੀ। ਚੰਗੋਂ ਜਿਹੜੀ ਸੜਕ ਜਾਂਦੀ ਨੇ ਲਾਹੌਰ ਫੈਸਲਾਬਾਦ ਨੂੰ। ਹਾਂਜੀ, ਮੋਚੀ ਵਾਲਾ ਥਾਣਾ 14ਵੀਂ ਮੀਲ ਤੇ ਆਉਂਦਾ। ਜੀ ਜੀ। ਉੱਥੋਂ ਬਜਲਾਣਾ ਚੱਕ ਸੀ 8-9 ਮੀਲ। ਜੀ ਜੀ। ਉੱਥੇ ਵੀ ਰਹੇ ਹੈ। ਜੀ ਜੀ। ਹਾਂਜੀ, ਭਾਈ ਮੇਰਾ ਬੜਾ, ਉਹਦੀਆਂ ਬੱਕਰੀਆਂ ਰੱਖੀਆਂ ਹੁੰਦੀਆਂ ਸੀ, ਹੋਰ ਕੀ ਕਰਨਾ ਸੀਗਾ। ਤੁਸੀਂ ਉੱਥੇ ਜੌਬ ਕਰਦੇ ਸੀ, ਜਦੋਂ ਫਿਰ ਪਾਕਿਸਤਾਨ 'ਚ ਆਏ ਤੁਸੀਂ ਇੱਥੇ ਜੌਬ ਨਹੀਂ ਕੀਤੀ ਆ ਕੇ, ਜਾਂ ਅਪਲਾਈ ਨਹੀਂ ਕੀਤਾ ਤੁਸੀਂ ਆ ਕੇ ਇੱਥੇ? ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਮੈਂ ਉੱਥੇ ਸਰਕਾਰੀ ਸਕੂਲ ਦੇ ਵਿੱਚ ਨਾਇਬ ਕਾਸਰ ਸੀ? ਕਿਉਂਕਿ ਜੌਬ ਦੇ ਅੰਗੇਜ਼ ਇੱਥੇ ਜੌਬ ਹੁੰਦੀ ਸੀ, ਜ਼ਮੀਨ ਦੇ ਬਦਲੇ ਜ਼ਮੀਨ ਹੁੰਦੀ ਸੀ। ਮੈਂ ਤੁਹਾਨੂੰ ਦੱਸਦਾ ਵੀ ਜਿਨ੍ਹਾਂ ਕੋਲ ਫਾਰਮ ਸੀਗੇ ਨਾ, ਉਧਰੋਂ ਆ ਗਏ ਜ਼ਮੀਨ ਦੇ, ਉਹਨਾਂ ਨੂੰ ਜ਼ਮੀਨ ਮਿਲ ਗਈ। ਨਹੀਂ, ਨਾਲ ਤਾਂ ਕੋਈ ਵੀ ਨਹੀਂ ਲੈ ਕੇ ਆਇਆ, ਬਾਅਦ 'ਚ ਮੰਗਵਾਏ ਨਾ ਤੁਸੀਂ? ਨਹੀਂ ਆਪਣੀ ਜੌਬ ਦਾ? ਸਾਡੇ ਕੋਲ ਜ਼ਮੀਨ ਹੈ ਹੀ ਨਹੀਂ ਸੀ ਉਧਰ। ਨਹੀਂ, ਜੌਬ ਵਾਸਤੇ ਤਾਂ ਆਪਣਾ ਮੰਗਵਾਇਆ ਜਾ ਸਕਦਾ ਨਾ, ਵੈਰੀਫਾਈ ਪਿੱਛੋਂ ਕੀਤਾ ਜਾਂਦਾ ਵੀ ਬੰਦਾ ਕਿਹੜੇ ਸਕੂਲ ਦੇ ਵਿੱਚ ਜੌਬ ਕਰਦਾ ਸੀ, ਉਹਦੇ ਅੰਗੇਜ਼ ਉਸ ਟਾਈਮ ਇੱਥੇ ਜੌਬ ਮਿਲ ਜਾਂਦੀ ਸੀ। ਇਹਨਾਂ ਕੌਣ ਕਰਦਾ ਸੀਗਾ? ਤੁਸੀਂ ਤਾਂ ਪੜ੍ਹੇ ਲਿਖੇ ਸੀ। ਮੈਂ ਹੀ ਪੜ੍ਹਿਆ ਸੀਗਾ ਨਾ, ਮੈਨੂੰ ਇੰਨੇ ਕਾਨੂੰਨਾਂ ਦਾ ਪਤਾ ਨਹੀਂ ਸੀ। ਅੱਛਾ, ਇਸ ਗੱਲ ਦਾ ਤੁਹਾਨੂੰ ਪਤਾ ਨਹੀਂ ਸੀ। ਹਾਂ, ਬੜਾ ਭਾਈ ਸੀਗਾ ਜੀ ਜੀ, ਉਹ ਤਾਂ ਅਨਪੜ੍ਹ ਹੀ ਸੀਗਾ। ਜੀ ਜੀ। ਹਾਂਜੀ। ਤੇ ਇਸ ਪਿੰਡ 'ਚ ਕਿਵੇਂ ਪਹੁੰਚੇ? ਇੱਥੇ ਜੁਲਾਹੇ 'ਚ? ਜੁਲਾਹੇ 'ਚ। ਇੱਥੇ ਜੁਲਾਹੇ 'ਚ ਆ ਜਿਹੜਾ ਮਕਾਨ ਹੁਣ ਮੇਰੇ ਕੋਲ ਹੈ ਨਾ, ਜੀ ਜੀ, ਇੱਥੇ ਮੇਰਾ ਬੜਾ ਭਾਈ ਵਿਆਹਿਆ ਹੋਇਆ ਸੀ। ਠੀਕ ਹੋ ਗਿਆ। ਸਤਾਰ ਉਹਦਾ ਨਾਂ। ਹਾਂਜੀ, ਇਹ ਪਾਰਟੀਸ਼ਨ ਤੋਂ ਪਹਿਲੇ? ਹਾਂਜੀ, ਪਾਰਟੀਸ਼ਨ ਤੋਂ ਪਹਿਲੇ ਇਸ ਪਿੰਡ 'ਚ ਵਿਆਹਿਆ ਸੀ ਤੁਹਾਡਾ ਵੱਡਾ ਭਾਈ? ਹਾਂਜੀ ਜੀ, ਠੀਕ ਹੋ ਗਿਆ। ਤੇ ਉਹਦਾ ਕਿੱਸਾ ਕੋਤਾ, ਉਹ ਵਾਈਫ ਉਹਦੀ ਫੌਤ ਹੋ ਗਈ ਜੀ, ਤੇ ਲੜਕਾ ਸੀਗਾ ਇੱਕ ਜੀ, ਇੱਕੋ ਹੀ ਲੜਕਾ ਸੀਗਾ। 4 ਲੜਕੀਆਂ, ਉਹ ਤਾਂ ਖੈਰ ਇੱਧਰ ਆ ਕੇ ਫੌਤ ਹੋਈਆਂ ਜੀ। ਲੜਕਾ ਵੀ ਡਾਇਰੈਕਟਰ ਦਾ PA ਰਿਹਾ। ਠੀਕ ਹੋ ਗਿਆ। ਹਾਂਜੀ ਜੀ। ਤੋ ਉਹਦੀ ਵਾਈਫ ਹੈਗੀ ਹੈ ਭਤੀਜੇ ਮੇਰੇ ਦੀ। ਜੀ ਜੀ। 30-32 ਹਜ਼ਾਰ ਪੈਨਸ਼ਨ ਲੈਂਦੀ ਹੈ। ਠੀਕ ਹੋ ਗਿਆ। ਹਾਂਜੀ, ਉਹ ਤਾਂ ਖੁਦ ਫੌਤ ਹੋ ਗਿਆ। ਉਹਨੇ ਕੋਟੇ ਵਾਲੇ ਸਰਵਿਸ ਜਿਹੜੀ ਕੀਤੀ ਸੀ ਨਾ, ਜੀ ਜੀ, ਉਹ ਗਿਆ ਇੱਥੇ ਆਪਣੇ ਲਾਹੌਰ ਜੀ, ਵੀ ਮੇਰੀ ਉਹ ਪਲੱਸ ਕਰੋ। ਜੀ ਜੀ। ਉਹਦੇ ਵਿੱਚ ਸਰਵਿਸ ਪਲੱਸ ਨਹੀਂ ਸੀ ਕਰਦੇ ਜੀ, ਤੇ ਉੱਥੇ ਹੀ ਉਹਦੀ ਡੈਥ ਹੋ ਗਈ। ਲਾਹੌਰ ਹੀ ਡੈਥ ਹੋ ਗਈ। ਡੈਥ ਹੋ ਗਈ। ਉਹਨਾਂ ਨੇ ਕੋਈ ਫੋਨ ਕੀਤਾ, ਐਂਬੂਲੈਂਸ ਲੈਣ ਦੇ, ਤੇ ਉਹ ਸਟੈਨੋ ਸੀ ਨਾ। ਜੀ ਜੀ। ਤੇ ਸੀਗਾ ਵੀ ਕਿਸ ਡਿਪਾਰਟਮੈਂਟ ਦੇ ਵਿੱਚ? ਸੋਸ਼ਲ ਸਿਕਿਉਰਿਟੀ 'ਚ। ਸੋਸ਼ਲ ਸਿਕਿਉਰਿਟੀ। ਠੀਕ ਹੋ ਗਿਆ। ਮੈਂ ਵੀ ਸੋਸ਼ਲ ਸਿਕਿਉਰਿਟੀ ਦੇ ਵਿੱਚ 17 ਸਾਲ ਕੀਤੀ ਹੈ ਨੌਕਰੀ। ਇੱਥੇ ਲਾਹੌਰ? ਨਹੀਂ, ਇੱਥੇ ਜਦੋਂ ਵਾਈਫ ਦੀ ਡੈਥ ਹੋਈ ਹੈ ਜੀ ਜੀ, ਸੰਨ 83 'ਚ। ਜੀ ਜੀ। ਪਹਿਲਾਂ ਤਾਂ ਉੱਥੇ ਫੈਸਲਾਬਾਦ ਸੀ ਨਾ ਮੈਂ। ਜੀ ਜੀ। ਨਾਇਬ ਕਾਸਰ ਦੇ। ਜੀ ਜੀ। ਉੱਥੋਂ ਫਿਰ ਜਦ ਵਾਈਫ ਦੀ ਡੈਥ ਹੋਈ ਹੈ ਜੀ, ਉਹ ਫਿਰ ਮੈਂ ਟਰਾਂਸਫਰ ਕਰਾ ਲਈ ਤੇ ਕਮਾਲੀਏ ਸ਼ੂਗਰ ਮਿਲ।
ਜੀ ਜੀ ਇੱਥੇ 12 ਸਾਲ ਕੱਢੇ। ਜੀ। ਇੱਥੋਂ ਫਿਰ ਇਹਨੇ ਤਬਾਦਲਾ ਕਰਤਾ ਸ਼ਾਹਕੋਟ, ਸ਼ਾਹਕੋਟ ਫੈਸਲਾਬਾਦ ਦੇ ਕੋਲ, ਜੀ ਖੋਲਿਆਂ ਦੇ ਕੋਲ ਖੋਲਿਆਂ ਵਾਲੇ ਦੇ ਕੋਲ। ਹੈ। ਲੈਲਪੁਰ ਦੇ ਅਗਲੇ ਪਾਸੇ। ਹਾਂਜੀ, ਉੱਥੇ ਉਦੋਂ ਮੈਨੂੰ ਮਿਲਿਆ ਸੀ 2200, ਜਦੋਂ ਕੁਮਾਰੀ ਤੋਂ ਗਿਆ ਨਾ ਸ਼ਾਹਕੋਟ, ਹਾਂਜੀ 2200 TAD ਮਿਲਿਆ ਸੀ ਠੀਕ ਹੈ। ਤੇ ਉੱਥੋਂ। ਸੈਲਰੀ ਕਿੰਨੀ ਮਿਲਦੀ ਸੀ ਉਦੋਂ? ਉਦੋਂ ਮੇਰੇ ਖਿਆਲ ਹੈ 300-400 ਸੀ 300-400 ਸੈਲਰੀ ਮਿਲਦੀ ਸੀ? ਪੇ ਸਾਰੀ। ਅੱਛਾ ਜੀ। ਹਾਂਜੀ। ਉੱਥੋਂ ਫਿਰ ਜਨਾਬ ਫਿਰ ਦਫ਼ਤਰ ਆ ਗਿਆ, ਜੀ ਜੀ ਸਿਕਿਉਰਟੀ ਦੇ ਦਫ਼ਤਰ 'ਚ ਆ ਗਿਆ, ਡੀ ਗਰਾਊਂਡ ਦੇ ਕੋਲ ਜੀ ਦਫ਼ਤਰ, ਫੈਸਲਾਬਾਦ ਫੈਸਲਾਬਾਦ। ਲੈਲਪੁਰ ਜਿਹਨੂੰ ਪਹਿਲਾਂ ਕਹਿੰਦੇ ਸੀ, ਹਾਂ, ਮੌਜੂਦਾ ਪਹਿਲਾਂ ਲੈਲਪੁਰ ਸੀ, ਹੁਣ ਤਾਂ ਫੈਸਲਾਬਾਦ ਹੈ ਨਾ। ਜੀ ਜੀ ਉੱਥੋਂ ਗੱਲ ਮੁਕਾਓ ਜੀ, ਸੰਨ 83 ਦੇ ਦੂਸਰੇ ਮਹੀਨੇ 10 ਤਰੀਕ ਮੈਨੂੰ ਯਾਦ ਹੈ। ਜੀ ਜੀ ਸੰਨ 83 ਦੂਸਰਾ ਮਹੀਨਾ ਹਾਂਜੀ 10 ਤਰੀਕ ਜੀ ਵਾਈਫ ਦੀ ਡੈਥ ਹੋਈ, ਮੇਰੇ ਕੋਲ ਬੰਦੇ 2 ਗਏ ਵੀ, ਤੇਰੀ ਬੀਵੀ ਫੌਤ ਹੋ ਗਈ। ਹਾਂਜੀ ਉੱਥੋਂ ਮੈਂ ਆ ਗਿਆ। ਜੀ ਫਿਰ ਮੈਂ ਤਬਾਦਲਾ ਇੱਥੋਂ ਕਮਾਲੀਆ ਸ਼ੂਗਰ ਮਿਲ ਨੇੜੇ ਪੈਂਦਾ ਸੀਗਾ, ਜੀ ਜੀ ਇੱਥੋਂ ਤਬਾਦਲਾ ਫਿਰ ਕਰਵਾ ਲਿਆ ਵਾਪਸ। ਇੱਥੇ ਕਰਾਇਆ। ਹਾਂਜੀ, ਇੱਥੋਂ ਫਿਰ ਮੈਨੂੰ ਦਫ਼ਤਰ ਲੈ ਗਏ ਜੀ ਫੈਸਲਾਬਾਦ। ਜੀ ਉੱਥੋਂ ਰਿਟਾਇਰਮੈਂਟ ਲੈ ਲਈ ਜੀ 95 ਦਸੰਬਰ ਦਸੰਬਰ 1995 ਚ ਰਿਟਾਇਰ ਹੋ ਗਏ। ਰਿਟਾਇਰ ਹੋ ਤੇ ਉਦੋਂ ਦੇ ਫਿਰ ਇਸ ਪਿੰਡ 'ਚ ਹੀ? ਹਾਂਜੀ, ਹੁੰਦੇ ਸੰਨ 64 ਦੇ ਵਿੱਚ ਇਹ ਜਗ੍ਹਾ ਲਈ ਸੀ ਮੈਂ 1600 ਦੀ, ਜੀ ਜੀ ਕੱਚੇ ਮਕਾਨ ਸੀਗੇ, ਜੀ ਜੀ 1600 ਦੀ ਲਈ ਸੀਗੀ। ਜੀ ਜੀ ਹਾਂਜੀ, ਤੇ ਸ਼ੋਰਕੋਟ ਸਟੇਸ਼ਨ 'ਤੇ ਵੀ ਰਹੇ ਹਾਂ, ਉੱਥੇ ਭਾਣਜੇ ਆਪਣੇ ਨਾਲ 25 ਵਾਲਾ ਭਾਣਜਾ ਸੀ। ਜੀ ਜੀ ਹਾਂਜੀ, ਉਹ ਸੋਡੇ ਦੀ ਦਵਾਨੀ ਦੀ ਬੋਤਲ ਹੁੰਦੀ ਸੀ, ਸੋਡੇ ਦੀ ਦੇਸੀ ਜੀ ਜੀ ਗੋਲੀ ਵਾਲੀ ਢੱਕਣ ਵਾਲੀ, ਹਾਂਜੀ ਉਹਦੇ ਨਾਲ 10-12 ਸਾਲ ਲਾਏ ਸੀਗੇ। ਜੀ ਉੱਥੋਂ ਫਿਰ ਆ ਗਿਆ, ਫਿਰ ਉਹ ਭਤੀਜੇ ਮੇਰੇ ਨੇ ਉੱਥੇ ਬੁਲਾ ਲਿਆ ਠੀਕ ਹੋ ਗਿਆ। ਫੈਸਲਾਬਾਦ, ਉੱਥੇ ਨੌਕਰੀ ਕੀਤੀ। ਸੋਸ਼ਲ ਸਿਕਿਉਰਿਟੀ 'ਚ ਹੁਣ ਤੁਸੀਂ ਰਿਟਾਇਰ ਹੋ, ਪੈਨਸ਼ਨ ਮਿਲਦੀ ਹੈ? ਹਾਂਜੀ, ਪੈਨਸ਼ਨ ਮਿਲਦੀ ਹੈ। ਕਿੰਨੀ ਕੁ ਮਿਲ ਜਾਂਦੀ ਜੀ? ਹਾਂ, ਹੁਣ ਤਾਂ ਹੈਗੀ ਤਕਰੀਬਨ 8-10 ਹਜ਼ਾਰ ਹੈ। 10,000 ਪਹਿਲਾਂ ਮਿਲਦੀ ਸੀਗੀ ਕੋਈ 250-300 ਮਿਲਦੇ ਸੀਗੇ। ਹਾਂਜੀ ਬਿਲਕੁਲ, ਉਹ ਫਿਰ ਇੰਕਰੀਮੈਂਟ ਲੱਗਦਾ ਰਿਹਾ ਤੇ ਵੱਧ ਇੰਕਰੀਮੈਂਟ ਆਫਟਰ ਹਾਂਜੀ 1 ਈਅਰ 10% ਲੱਗਦਾ ਜੀ? ਹਾਂ 10%। ਠੀਕ ਹੋ ਗਿਆ। ਬਜ਼ੁਰਗੋ, ਬੜੀ ਅੱਛੀ ਮੀਟਿੰਗ ਰਹੀ ਤੁਹਾਡੇ ਨਾਲ। ਦੁਬਾਰਾ ਜਦੋਂ ਮੈਂ ਕਿਤੇ ਜੜਾਹੇ ਆਇਆ ਤੇ ਤੁਹਾਨੂੰ ਫੇਰ ਮਿਲਾਂਗੇ। ਤੇ ਖੁਸ਼ ਰਹੋ ਤੇ ਆਬਾਦ ਰਹੋ। ਅੱਲਾ ਤੁਹਾਨੂੰ ਸਿਹਤ ਤੇ ਤੰਦਰੁਸਤੀ ਲਵੇ। ਬਸ ਮੈਨੂੰ ਬੜੀ ਮਰਜ਼ੀ ਹੋਈ ਹੈ, ਹਾਲਾਂਕਿ ਪਰਹੇਜ਼ਗਾਰੀ ਮੈਂ ਬੜੀ ਰੱਖਦਾ, ਬਹੁਤ ਜੀ। ਪਰਹੇਜ਼ ਕਰਦਾ। ਸੁਬਾਹ 2 ਬਾਕਰ ਖਾਣੀਆਂ ਚਾਹ ਦੇ ਵਿੱਚ, ਜੀ ਜਾਂ ਸੇਵ ਤਾਂ ਐਵਰੀ ਡੇ ਆਲਵੇਸ ਉਹ ਖਾਂਦਾ। ਜੀ ਹਾਂਜੀ, ਹਾਂ, ਮੁੰਡਾ ਮੇਰੇ ਲਿਆ ਕੇ ਦਿੰਦਾ, ਜੀ। ਜਿਹੜਾ ਉਹ ਵੀ ਸਿਕਿਉਰਟੀ 'ਚ ਹੀ ਹੈ। ਮੁੰਡਾ ਵੀ ਫਿਰ ਸਿਕਿਉਰਿਟੀ ਲਵਾਤਾ ਜੀ? ਹਾਂਜੀ। ਚਲੋ ਠੀਕ ਹੋ ਗਿਆ, ਫਿਰ ਤਾਂ ਮਾਸ਼ਾਅੱਲਾ ਕੰਮ ਠੀਕ ਹੈ। ਕਿੰਨੇ ਬੇਟੇ ਤੁਹਾਡੇ? ਬੇਟੇ ਮੇਰੇ 3 ਹੈ ਜੀ। ਜੀ, ਦੂਸਰੇ ਕੀ ਕਰਦੇ? ਇੱਕ ਫੌਜ ਦੇ ਵਿੱਚ ਹੈ, ਛੋਟਾ ਹੀ ਛੋਟਾ। ਜੀ ਜੀ ਉਹ ਅੱਜ ਕੱਲ੍ਹ ਹੁਣ ਚੰਦ ਦਿਨ ਹੋਏ ਹੂੰ। ਉਹਦੀ ਟ੍ਰਾਂਸਫਰ ਹੋਈ ਸੀਗੀ ਇੱਥੋਂ ਮੁਲਤਾਨੋਂ ਹੋਈ, ਆਪਣੇ ਮੁਲਤਾਨ ਤੋਂ ਗਿਆ ਖਰਦਾਰ। ਖਰਦਾਰ ਜਨਾਬ 4 ਸਾਲ ਰਿਹਾ, ਜੀ ਉੱਥੋਂ ਟ੍ਰਾਂਸਫਰ ਹੋਈ ਆਫਟਰ 4 ਈਅਰਸ ਇੱਥੇ ਸਰਗੋਦੇ। ਜੀ ਜੀ ਸਰਗੋਦੇ ਹੁਣ ਰੋਜ਼ਿਆਂ ਤੋਂ ਬਾਅਦ ਟ੍ਰਾਂਸਫਰ, ਫਿਰ ਉੱਥੇ ਵਾਪਸ ਖਰਦਾਰ ਚਲਾ ਗਿਆ। ਤੇ ਤੀਸਰਾ ਬੇਟਾ ਕੀ ਕਰਦਾ? ਤੀਸਰਾ ਬੇਟਾ ਇੱਥੇ ਮਿਊਨਿਸਪਲ ਕਮੇਟੀ ਦੇ ਵਿੱਚ ਹੈ, ਪੀਰਮਾਲ ਮਿਊਨਿਸਪਲ ਕਮੇਟੀ? ਹਾਂ, ਨਾਇਬ ਕਾਸੀ। ਹਾਂਜੀ। ਚਲੋ ਜੀ ਮਾਸ਼ਾਅੱਲਾ, ਉਹਨਾਂ ਉਹ ਆਪਣੇ ਆਪਣੇ ਕੰਮਾਂ ਕਾਰਾਂ ਤੇ ਲੱਗੇ ਆ। ਠੀਕ ਹੈ। ਹਾਂਜੀ ਠੀਕ ਹੈ, ਤੁਸੀਂ ਵੀ ਪੈਨਸ਼ਨ ਲੈ ਰਹੇ ਹੋ? ਹਾਂਜੀ, ਮਾਮਲਾ ਤੁਹਾਡੀ ਜ਼ਿੰਦਗੀ ਫਿਰ ਤਾਂ ਠੀਕ ਗੁਜ਼ਰ ਰਹੀ ਹੈ। ਅੱਲਾ ਦਾ ਸ਼ੁਕਰ ਹੈ, ਠੀਕ ਹੋ ਗਿਆ। ਅੱਲਾ ਦਾ ਕਰਮ ਹੈ। ਲੋ, ਮੈਂ ਇਨਸ਼ਾਅੱਲਾ ਜਦੋਂ ਦੁਬਾਰਾ ਕਿਤੇ ਆਇਆ ਫਿਰ ਤੁਹਾਡੇ ਨਾਲ ਮਿਲਾਂਗਾ। ਦੋਸਤੋ, ਬਜ਼ੁਰਗਾਂ ਦੇ ਨਾਲ ਰਹੀ ਮੁਲਾਕਾਤ ਬੜੀ ਅੱਛੀ। ਤੁਸੀਂ ਵੀ ਉਹਨਾਂ ਦੀਆਂ ਗੱਲਾਂ ਸੁਣੀਆਂ। ਕਾਫੀ ਉਮਰ ਹੈ ਇਹਨਾਂ ਬਜ਼ੁਰਗਾਂ ਦੀ, ਲੇਕਿਨ ਮਾਸ਼ਾਅੱਲਾ ਫਿਰ ਵੀ ਬੜੇ ਠੀਕ ਨੇ, ਬੜੀਆਂ ਅੱਛੇ। ਤੇ ਚੈਨਲ ਸਾਡਾ ਦੇਸ਼ ਪੰਜਾਬ ਤੁਸੀਂ ਦੇਖਦੇ ਰਹੋ। ਇਨਸ਼ਾਅੱਲਾ ਦੁਬਾਰਾ ਫਿਰ ਮੁਲਾਕਾਤ ਹੋਏਗੀ ਕਿਸੇ ਨਵੀਂ ਬੈਠਕ ਦੇ ਵਿੱਚ। ਅਸਲਾਮ ਵਾਲੇਕੁਮ।